दोनों ने जबानी कलामी कहा जी डील साइन हो गई और ये यूरोपियन यूनियन वाली बीबी कहते दिस इज मदर ऑफ ऑल डील्स। हुण जे मां ही है डील्स दी उहदे कंटेंट तां दसो की ने। ट्रेजरी सैकटरी ने मिस्टर स्कॉट बेसेंट उन्होंने कहा भी एक पासे यूरोपियन ने चीखा मारदे ने कि जी सीज फायर कराओ, यूक्रेन वॉर बेड़ा गर्क, रशिया इत्थे आ गया उत्थे आ गया। हुण इंडिया जिहड़ा वो रशिया तो क्रूड ऑयल बाय करदा है, अपनियां रिफाइनरी च उन्होंने रिफाइन करके यूरोप की मार्केट च बेचदा है। भी ये अपने सिर च सवाह पा रहे ने कि खुद फाइनैंस कर रहे ने उस वॉर नूं जिहदे च इन्हां दी तबाही हो रही। ਜਿਹੜਾ ਅਲਟੀਮੇਟਲੀ ਅਮਰੀਕਾ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਝੰਬਣਾ ਹੈ। ਸੋ ਇਹਨਾਂ ਨੂੰ ਅੰਦਰੂਨੀ ਔਰ ਬੈਰੂਨੀ ਦੋਨੋਂ ਪਾਸਿਓਂ ਛੱਤਰ ਪੈਣੇ ਨੇ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਇਸ ਗੱਲਬਾਤ ਕਰਾਂਗੇ ਕਿ ਭਾਰਤ ਨੇ ਦਾਅਵਾ ਕੀਤਾ ਹੈ ਕਿ ਯੂਰਪੀਅਨ ਯੂਨੀਅਨ ਨਾਲ ਉਸ ਦਾ ਟ੍ਰੇਡ ਸਮਝੌਤਾ ਸਿਰੇ ਚੜ ਗਿਆ ਹੈ ਔਰ ਭਾਵੇਂ ਇਹ ਝੂਠ ਲੱਗਦਾ ਹੈ ਕਿਉਂਕਿ ਇਸ ਦੇ ਦਾਅਵੇ ਜਿਹੜੇ ਇਸ ਦੇ ਵੇਰਵੇ ਨੇ ਉਹ ਜਨਤਕ ਨਹੀਂ ਕੀਤੇ ਗਏ, ਪਰ ਇਸ ਤੇ ਟਿੱਪਣੀ ਕਰਦਿਆਂ ਅਮਰੀਕਾ ਦੇ ਖਜ਼ਾਨਾ ਮੰਤਰੀ ਮਿਸਟਰ ਸਕਾਟ ਬੈਂਸਨ ਨੇ ਯੂਰਪੀਅਨ ਯੂਨੀਅਨ ਨੂੰ ਸ਼ਰਮ ਦਿੰਦਿਆਂ ਕਿਹਾ ਹੈ ਕਿ ਯੂਰਪੀਅਨ ਯੂਨੀਅਨ ਉਸ ਭਾਰਤ ਨਾਲ ਡੀਲ ਕਰ ਰਹੀ ਹੈ ਜਿਹੜਾ ਰੂਸ ਤੋਂ ਤੇਲ ਖਰੀਦ ਕੇ ਰੂਸ ਦੀ ਆਰਥਿਕਤਾ ਨੂੰ ਮਜ਼ਬੂਤ ਕਰ ਰਿਹਾ ਹੈ। ਸੋ ਉਸ ਅਨੁਸਾਰ ਯੂਰਪੀਅਨ ਯੂਨੀਅਨ ਆਪਣੇ ਸਿਰ ਵਿੱਚ ਆਪ ਹੀ ਖੁਦ ਜਿਹੜੀ ਹੈ ਸਵਾਹ ਪਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਅਸੀਂ ਡਿਸਕਸ ਕਰਕੇ ਹਟੇ ਹਾਂ ਕਿ ਰਿਪਬਲਿਕ ਡੇ ਦੇ ਨਾਂ ਥੱਲੇ ਜਿਹੜੀ ਸਰਕਸ ਹਰ ਸਾਲ ਇਹ ਕਰਦੇ ਨੇ ਉਸ ਅੰਗਰੇਜ਼ਾਂ ਦੀਆਂ ਬਣਾਈਆਂ ਬਿਲਡਿੰਗਾਂ 'ਚੋਂ ਨਿਕਲਦੇ ਨੇ, ਉਹਨਾਂ ਦਾ ਹੀ ਸਾਰਾ ਰੌ ਰੀਤਾਂ ਉਸ ਕਿਸਮ ਦੀਆਂ ਔਰ ਉਹਨੂੰ ਹਿੰਦੂਆਈਜ਼ ਕਰਕੇ ਉਹਦਾ ਨਾਂ ਰਾਜਪਥ ਦਾ ਕਰਤੱਵਯ ਮਾਰਗ ਰੱਖ ਦਿੱਤਾ ਹੈ ਜਾਂ ਹੋਰ ਡਰਾਮਾ ਜਾਂ ਮੋਦੀ ਉਹ ਰਾਜਸਥਾਨੀ ਸਟਾਈਲ ਜਿਹਾ ਇੱਕ ਪੱਗੜ ਬੰਨ੍ਹ ਕੇ ਆਪਣੇ ਆਪ ਨੂੰ ਜਿਹੜਾ ਉਹ ਬੜਾ ਡਾਈਵਰਸਿਟੀ ਦਾ ਪੁਜਾਰੀ ਬਣਾਉਣ ਵਾਲੀ ਲਾਈਨ ਹੁੰਦੀ ਹੈ। ਔਰ ਇੱਕ ਨੇ ਪਿਛਲੇ ਦਿਨਾਂ 'ਚ ਇੱਕ ਹਿੰਦੂ ਰਾਜਪੂਤ ਨੇ ਕਿਹਾ ਸੀ, ਉਹਨਾਂ ਨੇ ਕਿਹਾ ਕਿ ਵੀ ਜਿਨ੍ਹਾਂ ਲੋਕਾਂ ਨੂੰ ਮਰਵਾਉਣਾ ਹੁੰਦਾ ਉਹਨਾਂ ਦਾ ਪ੍ਰੈਜ਼ੀਡੈਂਟ ਬਣਾਇਆ ਜਾਂਦਾ। ਉਹਨੇ ਕਿਹਾ ਜੀ ਸਿੱਖਾਂ ਨੂੰ ਮਾਰਨਾ ਸੀ ਤੇ ਗਿਆਨੀ ਜ਼ੈਲ ਸਿੰਘ ਨੂੰ ਪ੍ਰੈਜ਼ੀਡੈਂਟ ਬਣਾਇਆ ਔਰ ਜੂਨ 84 ਕਰਾ ਕੇ ਸਿੱਖਾਂ ਦੀ ਨਸਲਕੁਸ਼ੀ ਕੀਤੀ। ਹੁਣ ਕਹਿੰਦੇ ਵੀ ਇਹ ਮੁਰਮੂ ਨੂੰ ਬਣਾਇਆ, ਦਲਿਤ ਲੇਡੀ ਆਦੀਵਾਸੀ ਔਰ ਟਰਾਈਬਲਸ ਦਾ ਸਵਾਇਆ ਕੀਤਾ ਜਾ ਰਿਹਾ, ਉਹਨਾਂ ਦੀਆਂ ਆਬਾਦੀਆਂ ਸਾਫ਼ ਕੀਤੀਆਂ ਜਾ ਰਹੀਆਂ ਤੇ ਮਿੱਟੀ ਦੇ ਮਾਧੋ ਸਾਹਮਣੇ ਬਿਠਾਏ ਹੁੰਦੇ ਨੇ। ਹੁਣ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਆਪਣੀ ਇਹ ਸਰਕਸ ਜਾਂ ਇਹ ਬਾਂਦਰ ਨਾਚ ਜਿਹੜੇ ਕਰਦੇ ਨੇ ਉਹਨੂੰ ਦਿਖਾਉਣ ਦੇ ਲਈ ਇਹਨਾਂ ਨੇ ਸੈੱਟ ਕੀਤੀ ਹੋਈ ਹੈ ਪਰੰਪਰਾ ਕਿ ਜੀ ਕੋਈ ਬਾਹਰਲੇ ਮੁਲਕ ਦੇ ਕਿਸੇ ਹੈਡ ਆਫ ਸਟੇਟ ਨੂੰ ਜਾਂ ਕਿਸੇ VIP ਨੂੰ ਸੱਦ ਕੇ ਔਰ ਪ੍ਰੈਜ਼ੀਡੈਂਟ ਓਬਾਮਾ ਵੀ ਉਹਦੇ 'ਚ ਗਏ, ਬਾਈਡਨ ਨੇ ਤਾਂ ਜਿਹੜਾ ਨਾ ਕਰ ਦਿੱਤੀ ਕਿਉਂਕਿ ਉਦੋਂ ਤੱਕ ਇੰਡੀਆ ਸਾਹਮਣੇ ਆ ਗਿਆ ਸੀ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਲਈ। ਇਸ ਲਈ ਜਿਹੜਾ ਪਿਛਲਾ 26 ਜਨਵਰੀ 2 ਸਾਲ ਪਹਿਲਾਂ ਗੁਜ਼ਰਿਆ ਟਰੰਪ ਤੋਂ ਪਹਿਲਾਂ ਜਿਹੜਾ ਉਸ 'ਚ ਉਹਨੂੰ ਐਲਾਨਿਆ ਹੋਇਆ ਸੀ, ਉਹਨੇ ਐਕਸੈਪਟ ਵੀ ਕੀਤਾ ਹੋਇਆ ਸੀ, ਪਰ ਐਨ ਮੌਕੇ 'ਤੇ ਆ ਕੇ ਰੁਝੇਵਿਆਂ ਦੇ ਨਾਂ ਥੱਲੇ ਬਾਈਡਨ ਨੇ ਕੈਂਸਲ ਕਰਤਾ। ਸੋ ਹੁਣ ਕਿਉਂਕਿ ਅਮਰੀਕਾ ਦੇ ਨਾਲ ਪੇਚਾ ਪੂਰਾ ਫਸਿਆ ਹੋਇਆ, ਟਰੰਪ ਨੇ ਪੂਰਾ ਜਿਹੜਾ ਧੌਣ ਤੋਂ ਫੜਿਆ ਹੋਇਆ। ਸੈਕੰਡਲੀ ਜਿਹੜੀ ਈਵਨ ਟ੍ਰੇਡ ਡੀਲ ਵੀ ਜਦੋਂ ਕਿ ਸਭ ਤੋਂ ਪਹਿਲਾਂ ਜਨਵਰੀ 'ਚ ਟਰੰਪ ਦੇ ਸਹੁੰ ਚੁੱਕਣ ਤੋਂ ਬਾਅਦ ਸਭ ਤੋਂ ਪਹਿਲੀ ਨੈਗੋਸ਼ੀਏਸ਼ਨ ਇੰਡੀਆ ਨੇ ਹੀ ਸ਼ੁਰੂ ਕੀਤੀ ਔਰ ਲਗਭਗ ਜਨਵਰੀ ਐਂਡ ਹੋਣ ਲੱਗਾ, ਸਾਲ ਹੋ ਗਿਆ ਉਹਨਾਂ ਦੀ ਟ੍ਰੇਡ ਡੀਲ ਕਿਸੇ ਕੰਢੇ ਨਹੀਂ ਲੱਗੀ। ਫਿਰ ਚੀਨ ਦੇ ਪੈਰੀਂ ਜਾ ਕੇ ਪਏ, ਜਿਹੜੇ ਉਹਨਾਂ 'ਤੇ ਪਾਬੰਦੀਆਂ ਲੱਗੀਆਂ ਸੀ ਖਤਮ ਕੀਤੀਆਂ, ਡਾਇਰੈਕਟ ਫਲਾਈਟ ਸ਼ੁਰੂ ਹੋ ਗਈਆਂ, ਉਹਨਾਂ ਤੋਂ ਜਿਹੜਾ ਉਹ ਪੂਰਾ ਲੈਣ ਲੂਣ ਲੱਗ ਗਏ। ਹਾਲਾਂ ਜਿਹੜਾ ਉਹਨਾਂ ਦੀ ਸ਼ਰਨ 'ਚ ਵੀ ਗਏ ਨੇ ਰਸ਼ੀਆ ਦੇ ਨਾਲ, ਤਾਂ ਰਸ਼ੀਆ ਰਾਹੀਂ ਚੀਨ ਨੂੰ ਥੋੜ੍ਹਾ ਬਹੁਤ ਮਨਾਉਣ ਦੀ ਕੋਸ਼ਿਸ਼ ਕੀਤੀ, ਪਰ ਫਿਰ ਇਹਨਾਂ ਨੂੰ ਲੱਗਾ ਕਿ ਵੀ ਹੁਣ ਜਿਹੜਾ 42-43 ਬਿਲੀਅਨ ਡਾਲਰ ਦਾ ਟ੍ਰੇਡ ਸਰਪਲਸ ਹੈ ਅਮਰੀਕਾ ਨਾਲ, ਉਹ ਤਾਂ ਚਾਈਨਾ ਦੇ ਨਾਲ ਤਾਂ ਫਿਰ ਵੀ ਵਧੇਗੀ, ਇੰਪੋਰਟ ਹੀ ਵਧੇਗੀ ਚਾਈਨਾ ਦੀ, ਹੋਰ ਚੀਨੀਆਂ ਨੂੰ ਕੀ ਵੇਚਣਾ ਤੇ ਬਾਕੀ ਕਿਹੜੀ ਮਾਰਕੀਟ ਹੈ। ਸੋ ਫਿਰ ਇੰਡੀਆ ਨੂੰ ਲੱਗਾ ਵੀ ਯੂਰਪੀਅਨ ਯੂਨੀਅਨ ਕੰਬਾਈਨਡ ਉਹਨਾਂ ਦੀ ਇਕੋਨਮੀ ਜਿਹੜੀ ਅਮਰੀਕਾ ਦੇ ਬਰਾਬਰ ਆ ਜਾਂਦੀ ਆ, ਰਾਦਰ ਥੋੜ੍ਹੀ ਜ਼ਿਆਦਾ ਹੋ ਜਾਂਦੀ, ਵੀ ਜੇ ਇਹਨਾਂ ਦੇ ਨਾਲ ਕੋਈ ਡੀਲ ਹੋ ਜਾਏ। ਔਰ ਇਹ ਹਾਲਾਂ ਚੱਲ ਤਾਂ ਬੜੇ ਲੰਬੇ ਵਕਤ ਤੋਂ ਰਹੀ ਸੀ, ਪਰ ਇਵੈਂਚੁਅਲੀ ਜਦੋਂ ਅਮਰੀਕਾ ਦਾ ਠੁੱਡ ਵੱਜਿਆ ਤਾਂ ਫਿਰ ਮੇਰਾ ਖਿਆਲ ਹੈ ਵੀ ਯੂਰਪੀਅਨ ਯੂਨੀਅਨ ਦੀ ਟਰਮ ਦੇ ਉੱਤੇ ਹੀ ਡੀਲ ਵੱਲ ਇਹ ਵਧੇ। ਹੁਣ ਡੀਲ ਕੀ ਆ ਜੇ ਉਹਦੇ ਕੰਟੈਂਟ ਜਾਰੀ ਨਹੀਂ ਕੀਤੇ, ਦਸਤਖਤ ਵੀ ਨਹੀਂ ਕੀਤੇ ਗਏ, ਸਿਰਫ ਡਿਕਲੇਅਰ ਕੀਤਾ ਗਿਆ ਕਿਉਂਕਿ ਜਿਹੜੇ ਇਸ ਵਾਰ ਉਹਨਾਂ ਨੇ ਰਿਪਬਲਿਕ ਡੇ ਦੇ ਮੌਕੇ ਇਹਨਾਂ ਦੇ ਯੂਰਪੀਅਨ ਕਮਿਸ਼ਨ ਦੀ ਪ੍ਰੈਜ਼ੀਡੈਂਟ ਉਰਸੁਲਾ ਵੌਨ ਡਰ ਲਾਇਨ ਉਸ ਨੂੰ ਚੀਫ ਗੈਸਟ ਦੇ ਤੌਰ ਤੇ ਸੱਦਿਆ ਹੋਇਆ ਸੀ, ਦੂਸਰੇ ਦਾ ਵੀ ਅਸੀਂ ਨਾਂ ਲਿਆ ਔਰ ਉਸ ਨੇ ਇਹ ਕਿਹਾ ਕਿ ਜੀ
ਦੋਨਾਂ ਨੇ ਜ਼ਬਾਨੀ ਕਲਾਮੀ ਕਿਹਾ ਜੀ ਡੀਲ ਸਾਈਨ ਹੋ ਗਈ ਔਰ ਇਹ ਯੂਰਪੀਅਨ ਯੂਨੀਅਨ ਵਾਲੀ ਬੀਬੀ ਕਹਿੰਦੇ ਦਿਸ ਇਜ਼ ਮਦਰ ਆਫ ਆਲ ਡੀਲਸ। ਹੁਣ ਜੇ ਮਾਂ ਹੀ ਹੈ ਡੀਲਸ ਦੀ, ਉਹਦੇ ਕੰਟੈਂਟ ਤਾਂ ਦੱਸੋ ਕੀ ਨੇ। ਬਿਲਕੁਲ। ਔਰ ਨਤੀਜੇ ਦੇ ਤੌਰ ਤੇ ਈਵਨ ਕੋਈ ਡੀਟੇਲ ਉਹਦੀ ਸਾਹਮਣੇ ਨਹੀਂ ਆਈ ਅਜੇ। ਮੈਨੂੰ ਲੱਗਦਾ ਹੈ ਕਿ ਵੀ ਪੇਚਾ ਕਿਤੇ ਨਾ ਕਿਤੇ ਫਸਿਆ ਹੋਇਆ ਹੈ ਔਰ ਉਹ ਆਪਣੇ ਕਿਸਾਨਾਂ ਦੇ ਹਿੱਤਾਂ ਨੂੰ ਰੋਲਣਗੇ, ਆਪਣੀ ਕਾਰ ਇੰਡਸਟਰੀ ਦਾ ਬੇੜਾ ਗਰਕ ਕਰਨਗੇ, ਕੀ ਕਰਨਗੇ ਆਉਣ ਵਾਲੇ ਪੀਰੀਅਡ ਦੀ ਗੱਲ ਹੈ। ਪਰ ਜਿਉਂ ਹੀ ਇਹ ਖਬਰ ਆਈ ਕਿ ਜੀ ਇਹ ਟ੍ਰੇਡ ਡੀਲ ਜਿਹੜੀ ਹੈ ਮਦਰ ਆਫ ਆਲ ਡੀਲ ਸਾਈਨ ਹੋਈ, ਅਮਰੀਕਾ ਦੇ ਟ੍ਰੇਜਰੀ ਸੈਕਟਰੀ, ਕਿਉਂਕਿ ਇੱਥੇ ਮਿਨਿਸਟਰ ਤਾਂ ਨਹੀਂ ਕਹਿੰਦੇ ਕਿਉਂਕਿ ਵੈਸੇ ਵੀ ਮਿਨਿਸਟਰ ਲਫ਼ਜ਼ ਤਾਂ ਧਾਰਮਿਕ ਚਰਚ 'ਚੋਂ ਆਇਆ ਹੋਇਆ ਹੈ, ਇਸ ਲਈ ਇਹ ਵੀ ਜਿਹੜੇ ਨੇ ਸੈਕਟਰੀ ਆਫ ਸਟੇਟ ਫੋਰਨ ਮਿਨਿਸਟਰ ਦੇ ਲਈ ਹੈ। ਟ੍ਰੇਜਰੀ ਸੈਕਟਰੀ ਜਿਹੜਾ ਹੈ ਉਹ ਖਜ਼ਾਨਾ ਮੰਤਰੀ ਹੈ ਸਾਡਾ। ਵੈਸੇ ਕਈ ਵਾਰੀ ਆਪਣੇ ਲੋਕਾਂ ਨੂੰ ਸਮਝਾਉਣ ਲਈ ਮੰਤਰੀ ਲਫ਼ਜ਼ ਯੂਜ਼ ਕਰ ਦਿੰਦੇ। ਹੁਣ ਜਿਹੜੇ ਟ੍ਰੇਜਰੀ ਸੈਕਟਰੀ ਨੇ ਮਿਸਟਰ ਸਕਾਟ ਬੈਸੈਂਟ, ਉਹਨਾਂ ਨੇ ਬਹੁਤ ਤਿੱਖੀ ਸਟੇਟਮੈਂਟ ਇਸ ਦੇ ਉੱਤੇ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਵੀ ਅਸੀਂ ਇੰਡੀਆ ਦੇ ਉੱਤੇ 25% ਐਕਸਟਰਾ ਟੈਰਿਫ ਲਾਇਆ ਕਿਉਂਕਿ ਉਹ ਰਸ਼ੀਆ ਦਾ ਆਇਲ ਬਾਏ ਕਰ ਰਹੇ ਨੇ। 25% ਵੈਸੇ ਲਾਇਆ, 25% ਜੁਰਮਾਨੇ ਦੇ ਤੌਰ ਤੇ ਲਾਇਆ। ਉਹ ਕਹਿੰਦਾ ਵੀ ਗੈਸ ਵਾਟ ਹੈਪਨਡ ਲਾਸਟ ਵੀਕ, ਕਿਉਂਕਿ ਉਸ ਤੋਂ ਬਾਅਦ ਦਾ ਯੂਰਪੀਅਨ ਸਾਈਨਡ ਏ ਟ੍ਰੇਡ ਡੀਲ ਵਿਦ ਇੰਡੀਆ, ਮਿਸਟਰ ਬੈਸੈਂਟ ਟੋਲਡ ਏਬੀ। ਉਹ ਕਹਿੰਦੇ ਦੇਖੋ ਕੀ ਹੋਇਆ, ਯੂਰਪੀਅਨਸ ਨੇ ਟ੍ਰੇਡ ਡੀਲ ਸਾਈਨ ਕੀਤੀ ਹੈ ਇੰਡੀਆ ਦੇ ਨਾਲ। ਐਂਡ ਜਸਟ ਟੂ ਬੀ ਕਲੀਅਰ ਅਗੇਨ, the Russian oil goes into India, the refined products come out and the Europeans buy the refined products. They are financing the war against themselves. ਉਹਨੇ ਕਿਹਾ ਵੀ ਇੱਕ ਪਾਸੇ ਯੂਰਪੀਅਨ ਨੇ ਚੀਕਾਂ ਮਾਰਦੇ ਨੇ ਕਿ ਜੀ ਸੀਜ਼ ਫਾਇਰ ਕਰਾਓ, ਯੂਕਰੇਨ ਵਾਰ ਬੇੜਾ ਗਰਕ, ਰਸ਼ੀਆ ਇੱਥੇ ਆ ਗਿਆ ਉੱਥੇ ਆ ਗਿਆ। ਹੁਣ ਇੰਡੀਆ ਜਿਹੜਾ ਉਹ ਰਸ਼ੀਆ ਤੋਂ ਕਰੂਡ ਆਇਲ ਬਾਏ ਕਰਦਾ ਹੈ, ਆਪਣੀਆਂ ਰਿਫਾਈਨਰੀ 'ਚ ਉਹਨਾਂ ਨੂੰ ਰਿਫਾਈਨ ਕਰਕੇ ਯੂਰਪ ਦੀ ਮਾਰਕੀਟ 'ਚ ਹੀ ਵੇਚਦਾ। ਵੀ ਇਹ ਆਪਣੇ ਸਿਰ 'ਚ ਹੀ ਸਵਾਹ ਪਾ ਰਹੇ ਨੇ ਕਿ ਖੁਦ ਫਾਈਨੈਂਸ ਕਰ ਰਹੇ ਨੇ ਉਸ ਵਾਰ ਨੂੰ ਜਿਹਦੇ 'ਚ ਇਹਨਾਂ ਦੀ ਤਬਾਹੀ ਹੋ ਰਹੀ ਹੈ। ਹੁਣ ਇਹ ਗੱਲ ਗਲਤ ਨਹੀਂ ਹੈ। ਹਾਲਾਂ ਅਮਰੀਕਾ ਦੇ ਇੱਕ ਅੱਧੇ ਨੇ ਕਿਹਾ ਸੀ ਕਿ ਜੀ ਇੰਡੀਆ ਹੁਣ ਥੋੜ੍ਹਾ ਘਟ ਗਿਆ ਆਇਲ ਲੈਣਾ ਜਾਂ ਦੂਜਾ, ਸੋ ਅਮਰੀਕਾ 'ਚ ਇਹ ਜਿਹੜਾ ਲੱਗਦਾ ਸੀ ਵੀ ਸ਼ਾਇਦ ਇੰਡੀਆ ਦੇ ਉੱਤੇ ਜਿਹੜਾ 25% ਐਕਸਟਰਾ ਟੈਰਿਫ ਲਾਇਆ ਈਰਾਨ ਦੇ ਹਵਾਲੇ ਨਾਲ, ਇਹ ਵਾਪਸ ਲੈ ਲੈਣੇ। ਜਿਹੜੀ ਟ੍ਰੇਜਰੀ ਸੈਕਟਰੀ ਦੀ ਸਟੇਟਮੈਂਟ ਹੈ ਇਹ ਦੱਸਦੀ ਹੈ ਕਿ ਉਹਨੇ ਕਿਹਾ ਕਿ ਵੀ ਐਂਡ ਜਸਟ ਟੂ ਬੀ ਕਲੀਅਰ ਅਗੇਨ, the Russian oil goes into India, the refined products come out and Europeans buy the refined products. They are financing the war against themselves. We will eventually end the Russia war. ਉਹਨੇ ਕਿਹਾ ਜੀ ਅਸੀਂ ਐਂਡ ਕਰਾਂਗੇ ਇਸ ਵਾਰ ਨੂੰ। ਇਹ ਯੂਰਪੀਅਨ ਜਿਹੜੇ ਨੇ ਇਹ ਤਾਂ ਆਪਣੇ ਸਿਰ 'ਚ ਸਵਾਹ ਪਾ ਰਹੇ ਨੇ, ਖੁਦ ਹੀ ਜਿਹੜੀ ਵਾਰ ਹੈ ਇਹਨਾਂ ਦੇ ਅਗੇਂਸਟ ਉਹਨੂੰ ਫਾਈਨੈਂਸ ਕਰ ਰਹੇ ਨੇ। ਸੋ ਮੈਂ ਸਮਝਦਾ ਵੀ ਇਹ ਬੜੀ ਪਾਵਰਫੁਲ ਨੈਗੇਸ਼ਨ ਹੈ। ਇਸ ਤੋਂ ਇਹ ਲੱਗਦਾ ਕਿ ਵੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ ਜਿਹੜੀ ਇਹਨਾਂ ਦੀ ਟਕਰਾਅ ਦੀ, ਹਾਲਾਂ ਉਹਨਾਂ ਦਾ ਉਹ ਪਿਊਸ਼ ਗੋਇਲ ਵਿੱਚੋਂ ਵਿੱਚ ਕਿਹਾ ਜਾਂਦਾ ਜੀ ਡੀਲ ਦੇ ਅਸੀਂ ਬਹੁਤ ਨੇੜੇ ਪਹੁੰਚ ਗਏ ਹਾਂ, ਕੁਝ ਵੀ ਹੋ ਸਕਦਾ। ਪਰ ਮੈਨੂੰ ਲੱਗਦਾ ਕਿ ਵੀ ਇਹ ਜਿਹੜਾ ਅਲਟੀਮੇਟਲੀ ਅਮਰੀਕਾ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਝੰਬਣਾ ਹੈ। ਔਰ ਇਹ ਜਿਹੜੀ ਯੂਰਪੀਅਨ ਯੂਨੀਅਨ ਨਾਲ ਵੀ ਡੀਲ ਹੈ ਉਹਦੀਆਂ ਡੀਟੇਲਸ ਇਸ ਲਈ ਸਾਹਮਣੇ ਨਹੀਂ ਆਈਆਂ ਕਿ ਉਹਨਾਂ ਡੋਮੈਸਟਿਕ ਪੋਲੀਟਿਕਸ 'ਤੇ, ਕਿਉਂਕਿ ਦੇਖੋ ਅਮਰੀਕਾ ਨਾਲ ਡੀਲ 'ਚ ਵੀ ਜਿਹੜਾ ਇੱਕ ਵੱਡਾ ਫੈਕਟਰ ਫਸਿਆ ਹੋਇਆ ਹੈ ਉਹ ਤਾਂ ਫਾਰਮਿੰਗ ਔਰ ਡੇਅਰੀ ਸੈਕਟਰ ਓਪਨ ਕਰਨ ਨੂੰ ਅਮਰੀਕਾ, ਉਦੋਂ ਮਰ ਜਾਣਗੇ ਕਿਸਾਨ ਉੱਥੇ, ਔਰ ਉਸ ਦੇ ਉੱਤੇ ਉਹਨਾਂ ਦਾ ਸਟੈਂਡ ਸਮਝ ਆ ਸਕਦਾ। ਪਰ ਯੂਰਪੀਅਨ ਯੂਨੀਅਨ ਦੇ ਨਾਲ ਵੀ ਜਿਹੜਾ ਹੈ ਕਿਸ ਲੈਵਲ ਦੀ ਡੀਲ ਹੋਈ ਹੈ ਅਜੇ ਡੀਟੇਲ ਸਾਹਮਣੇ ਨਹੀਂ ਆਏ। ਸੋ ਇਹਨਾਂ ਨੂੰ ਅੰਦਰੂਨੀ ਔਰ ਬੈਰੂਨੀ ਦੋਨੋਂ ਪਾਸਿਓਂ ਛੱਤਰ ਪੈਣੇ ਨੇ। ਔਰ ਇਹ ਟ੍ਰੇਜਰੀ ਸੈਕਟਰੀ ਦੀ ਸਟੇਟਮੈਂਟ ਇਹ ਦੱਸਦੀ ਹੈ ਕਿ ਭਾਈ ਕੋਈ ਇੰਡੀਆ ਦੇ ਨਾਲ ਅਮਰੀਕਾ ਦੀ ਡੀਲ ਕਿਤੇ ਨੇੜੇ ਤੇੜੇ ਵੀ ਹੋਣ ਦੀਆਂ ਕਿਤੇ ਸੰਭਾਵਨਾਵਾਂ ਨਹੀਂ ਨੇ। ਜੀ ਰਾਸਾ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੱਲੇ ਬ੍ਰੇਕ ਵਿਊਅਰਸ, ਤੁਸੀਂ ਇਸ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।